ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਪੰਜਾਬ ਤੋਂ ਆਪਣੇ ਨਾਲ ਜੁੜ ਚੁੱਕੇ ਨੇ। ਅੱਜ 24 ਫਰਵਰੀ ਦਿਨ ਵੀਰਵਾਰ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪਿਛਲੇ ਕਈ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ 'ਚ, ਰੌਲੀ ਰੱਪੀ ਤੋਂ ਬਾਅਦ ਦੇ ਵਿੱਚ ਰੂਸ ਨੇ ਆਖਿਰਕਾਰ ਜੰਗ ਛੇੜ ਹੀ ਦਿੱਤਾ। ਯੂਕਰੇਨ ਨੇ ਭਾਰਤ ਤੋਂ ਵੀ ਸਾਥ ਮੰਗਿਆ ਆ। ਬਿਲਕੁਲ ਜੀ, ਦੁਨੀਆ ਉਲਝ ਗਈ। ਔਰ ਦੇਖੋ, ਕੱਲ ਤੱਕ ਯੂਕਰੇਨ ਬਾਰੇ ਸਾਨੂੰ ਨਹੀਂ ਸੀ ਬਹੁਤਾ ਪਤਾ। ਚਲੋ, ਆਪਾਂ ਨੂੰ ਪਤਾ, ਆਪਾਂ ਖਬਰਾਂ ਦੀ ਦੁਨੀਆ ਦੇ ਨਾਲ ਵਾਬਸਤਾ ਰਹਿੰਦੇ ਹਾਂ। ਮਤਲਬ ਆਪਾਂ ਇੱਕ ਮੁਆਸ਼ਰੇ 'ਚ ਆਉਣੇ। ਮੈਂ ਮੁਆਸ਼ਰੇ ਦੀ ਗੱਲ ਕਰਦਾ ਕਿ ਸਾਡੇ ਪੰਜਾਬੀ ਸਮਾਜ ਨੂੰ ਇਹਨਾਂ ਨਹੀਂ ਸੀ ਪਤਾ। ਜਿਵੇਂ ਹੀ ਅੱਜ ਟੈਲੀਵਿਜ਼ਨ ਤੇ ਬੰਬਾਰੀ, ਟੈਂਕ ਦੇਖੇ, ਇਮਾਰਤਾਂ ਉੱਡੀਆਂ ਦੇਖੀਆਂ, ਕੁਰਲਾਪ ਦੇਖੇ, ਤਾਂ ਨਾਲ ਦੀ ਨਾਲ ਸਾਰਿਆਂ ਦਾ ਧਿਆਨ ਜਿਹੜਾ ਨਾ ਇੱਥੋਂ ਤੱਕ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਬੀਬੀਆਂ ਵੀ ਖਬਰਾਂ ਦੇਖਦੀਆਂ ਨੇ ਤਾਂ ਫਿਰ ਖਬਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਜਦੋਂ ਖਬਰਾਂ ਡਰਾਉਣੀਆਂ ਹੁੰਦੀਆਂ ਤਾਂ ਯਕਦਮ ਧਿਆਨ ਜਾਂਦਾ ਹੈ, ਡਰ ਫਸਦਾ ਹੈ। ਔਰ ਉਸ ਤੋਂ ਬਾਅਦ ਫਿਰ ਪੁੱਛਿਆ ਜਾਂਦਾ ਇੱਕ ਦੂਜੇ ਤੋਂ ਕਿ ਕਿੱਥੇ ਹੋ ਰਹੀ ਹੈ ਜੰਗ। ਫਿਰ ਗੂਗਲ ਕੀਤਾ ਜਾਂਦਾ ਹੈ, ਫਿਰ ਕੌਨਫਲਿਕਟ ਦੀ ਵਜ੍ਹਾ ਦੇਖੀ ਜਾਂਦੀ ਹੈ, ਫਿਰ ਜੰਗ ਕਿਸ ਸਕੇਲ ਤੇ ਚੱਲਦਾ ਪਿਆ ਉਹ ਦੇਖਿਆ ਜਾਂਦਾ। ਤਾਂ ਮਤਲਬ ਕਿ ਅੱਜ ਯੂਕਰੇਨ ਵਾਲੀ ਲੜਾਈ ਜਿਹੜੀ ਆ ਉਹ ਸਾਡੇ ਵੀ ਇੱਥੇ ਪਹੁੰਚ ਗਈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਬਰਾਂ ਦੇ ਰੂਪ ਦੇ ਵਿੱਚ। ਔਰ ਸਾਡੇ ਕੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਐਸੇ ਮਾਪੇ ਮਿਲ ਜਾਣਗੇ ਜਿਨ੍ਹਾਂ ਦੇ ਬੱਚੇ ਯੂਕਰੇਨ 'ਚ ਪੜ੍ਹਦੇ ਨੇ ਔਰ ਉੱਥੇ ਫਸ ਗਏ ਆ। ਮੈਂ ਤੁਹਾਨੂੰ ਗੁਜ਼ਿਸ਼ਤਾ ਮੇਰੇ ਖਿਆਲ ਦੇ ਨਾਲ ਪਿਛਲੇ 7 ਦਿਨ ਤੋਂ, ਤਕਰੀਬਨ 6-7 ਦਿਨ ਤੋਂ ਵਾਰ-ਵਾਰ ਕਹਿ ਰਿਹਾ ਸੀਗਾ ਕਿ ਇੰਡੀਅਨ ਗਵਰਨਮੈਂਟ ਨੇ ਬਹੁਤ ਢਿੱਲੀ ਜੀ ਐਡਵਾਈਜ਼ਰੀ ਦਿੱਤੀ, ਬਹੁਤ ਮੱਠ ਦਿਖਾਈ। ਅਦਰਵਾਈਜ਼ ਨਹੀਂ ਤਾਂ ਮੈਂ ਮੰਨਦਾ ਹਾਂ ਕਿ ਨਤੀਜੇ ਕੁਛ ਵੱਖਰੇ ਹੋ ਸਕਦੇ ਸਨ, ਬਹੁਤ ਜਲਦੀ ਕੱਢੇ ਜਾ ਸਕਦੇ ਸੀਗੇ। ਤਾਂ ਖੈਰ, ਚੜ੍ਹਾਈ ਕਰ ਦਿੱਤੀ ਰਸ਼ੀਆ ਨੇ। ਉਹ ਖਬਰਾਂ ਤੁਸੀਂ ਸੁਣ ਲਈਆਂ ਹੋਣੀਆਂ, ਇੱਧਰੋਂ ਤੁਸੀਂ ਬਾਤ ਤਫਸੀਲ ਕਰੋਗੇ। ਤੁਹਾਨੂੰ ਪਤਾ US ਦੇ ਵਿੱਚੋਂ ਬਹੁਤ ਤੇਜ਼ੀ ਨਾਲ ਅਪਡੇਸ਼ਨ ਨਿਕਲਦੀ ਹੈ ਇਸ ਮਾਮਲੇ ਦੇ ਵਿੱਚ। ਨੈਟੋ, UK ਸਭ ਕੁਛ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਲਚਲ ਦੇ ਵਿੱਚ ਆ, ਸਭ ਕੁਛ ਹਲਚਲ ਦੇ ਵਿੱਚ ਆ। ਇੱਥੇ ਤੇ ਇਹ ਵੀ ਖਬਰ ਸੁਣਨ ਨੂੰ ਮਿਲੀ ਸੀ ਕਿ ਨੈਟੋ ਵਾਲਿਆਂ ਨੇ ਤੇ ਜਹਾਜ਼ ਵੀ ਕਰ ਦਿੱਤੇ ਆ ਤਿਆਰ। ਫਿਰ ਕਹਿੰਦੇ ਸੀ ਕਿ ਬਾਈਡਨ ਸਾਹਿਬ ਨੇ ਵੀ ਇੱਕ ਸਪੀਚ ਦੇਣੀ, ਹੁਣ ਪਤਾ ਨਹੀਂ ਕਦੋਂ ਦੇਣਗੇ। UK ਵਾਲੇ ਤੇ ਦੇ ਚੁੱਕੇ ਆ। ਮਤਲਬ ਕਿ ਤਰ੍ਹਾਂ ਦੀਆਂ ਖਬਰਾਂ ਨੇ, ਪਲ ਤੇ ਪੈਰ ਤੇ ਐਸੀ ਖਬਰ ਮਿਲ ਰਹੀ ਹੈ ਕਿ ਬੰਦਾ ਤੜਕ ਜਾਂਦਾ ਖਬਰਾਂ ਸੁਣ ਕੇ। ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਨਿਊਕਲੀਅਰ ਵਾਰ ਦੀ ਮਾੜੀ ਜੀ ਸੰਭਾਵਨਾ ਵੀ ਕਿਤੇ ਉਤਪੰਨ ਹੁੰਦੀ ਹੈ ਨਾ, ਤਾਂ ਦੁਨੀਆ ਦੇ ਦੂਸਰੇ ਕੋਨਿਆਂ 'ਚ ਬੈਠੇ ਲੋਕ ਸਹਿਮ ਜਾਂਦੇ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ। ਜਦੋਂ ਬੰਦਾ ਹੋਕਾ ਖਿੱਚਦਾ ਹੈ ਨਾ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ, ਇਹ ਹੋਕਾ ਬੰਦੇ ਨੂੰ ਲੈ ਕੇ ਬਹਿ ਜਾਂਦਾ। ਤਾਂ ਖੈਰ, ਗੱਲ ਕੀ ਹੈ ਕਿ ਜੰਗ ਕਿਤੇ ਵੀ ਨਹੀਂ ਹੋਣੀ ਚਾਹੀਦੀ। ਸਾਇਰ ਲੁਧਿਆਣਵੀ ਨੇ ਆਖਿਆ ਸੀ, ਜੰਗ ਤੋਂ ਖੁਦ ਹੀ ਇੱਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇ। ਤਾਂ ਜੰਗ ਖੁਦ ਹੀ ਇੱਕ ਮਸਲਾ ਹੈ। ਤਾਂ ਖੈਰ, ਇਹ ਮਸਲਾ ਵਿਗੜ ਗਿਆ, ਚੜ੍ਹਾਈ ਕਰ ਦਿੱਤੀ। ਖਬਰਾਂ ਹੁਣ ਤੱਕ ਜਿਹੜੀਆਂ ਆਈਆਂ ਨੇ, ਕਿਉਂਕਿ ਇੰਡੀਆ 'ਚ ਮੈਂ ਕਿਹਾ ਕਿ ਤੁਹਾਡੇ ਨਾਲ ਥੋੜੀਆਂ ਜਿਹੀਆਂ ਪਛੜ ਕੇ ਆਉਂਦੀਆਂ ਏਜੰਸੀਆਂ ਦੀਆਂ ਖਬਰਾਂ, ਉਹ ਵੀ ਐਡਵਾਂਸ ਮੀਡੀਆ ਕਰਮੀ ਜਿਹੜੇ ਉਹ ਛੇਤੀ ਲੈ ਲੈਂਦੇ ਨੇ ਇਨਪੁੱਟ। ਅਦਰਵਾਈਜ਼ ਹੇਠਲੇ ਪੱਧਰ ਤੇ ਖਬਰਾਂ ਬਹੁਤ ਸਲੋਲੀ ਜਾਂਦੀਆਂ ਨੇ। ਤਾਂ ਹੁਣ ਤੱਕ ਕਹਿੰਦੇ ਆ ਕਿ ਯੂਕਰੇਨ ਦੇ ਵਿੱਚ ਤਕਰੀਬਨ 40 ਉਹਨਾਂ ਦੇ ਫੌਜੀ
ਕੁਛ 1.5 ਦਰਜਨ ਦੇ ਕਰੀਬ ਨਾਗਰਿਕ ਮਾਰੇ ਗਏ ਆ। ਮੇਰੇ ਖਿਆਲ ਦੇ ਨਾਲ ਅੱਧੀ ਦਰਜਨ ਦੇ ਕਰੀਬ ਜਿਹੜੇ ਜੰਗੀ ਜਹਾਜ਼ ਹੈ ਰਸ਼ੀਆ ਦੇ, ਉਹ ਵੀ ਉਹਨਾਂ ਨੇ ਡੇਗ ਲਏ। ਦੇਖੋ ਇੱਥੇ ਇੱਕ ਰੋਲ ਜਿਹੜਾ ਹੈ ਨਾ ਪੱਛਮੀ ਤਾਕਤਾਂ ਦਾ, ਜਿਹੜੇ ਉਹਨਾਂ ਦੇ ਅਲਾਈ ਸੀਗੇ, ਉਹਨਾਂ ਦਾ ਇੱਕ ਰੋਲ ਮੈਨੂੰ ਸਮਝ ਨਹੀਂ ਆਇਆ। ਤਾਂ ਉਹ ਜਿਹੜੇ ਜਹਾਜ਼ ਡਿੱਗੇ ਗਏ, ਕਹਿੰਦੇ S-370 ਨਾਲ ਡਿੱਗੇ ਉਹਨਾਂ ਨੇ, ਜਿਹੜਾ ਹੁੰਦਾ ਨਾ ਐਂਟੀ ਮਿਜ਼ਾਈਲ ਸਿਸਟਮ ਵਗੈਰਾ ਜੋ ਵੀ ਹੁੰਦਾ ਉਹਨਾਂ ਦਾ, 에ਅਰ ਸਿਸਟਮ ਕਹਿ ਲਓ ਉਹਨਾਂ ਦਾ ਜਿਹੜਾ ਵੀ ਹੈ। ਤਾਂ ਉਹਦੇ ਚ ਕੀ ਹੋਇਆ ਵਾ ਕਿ ਉਹ ਜਦੋਂ ਇਹ ਮਤਲਬ ਕਿ ਰਸ਼ੀਆ ਟੁੱਟਿਆ ਨਹੀਂ ਸੀ, ਉਸ ਵੇਲੇ ਦਾ 70ਵੇਂ ਦਹਾਕੇ ਦਾ ਸਿਸਟਮ, ਮਤਲਬ ਕਿ ਜੇ ਐਡਵਾਂਸ ਸਿਸਟਮ ਉਹਨਾਂ ਕੋਲ ਹੁੰਦਾ ਤਾਂ ਸ਼ਾਇਦ ਕੁਝ ਘੰਟੇ ਆ ਜਾਂਦੇ, ਕਿਉਂਕਿ ਬਸ ਸਵੇਰੇ ਖਬਰ ਮਿਲੀ ਕਿ ਚੜਾਈ ਕਰ ਦਿੱਤੀ ਹੈ, ਸ਼ਾਮ ਨੂੰ ਖਬਰ ਮਿਲ ਗਈ ਕਿ ਉਹ ਤੇ ਸਾਊਥ ਵਾਲੇ ਪਾਸਿਓਂ ਕੀਵ ਦੇ ਨਾਲ ਲੱਗ ਗਏ, ਮਤਲਬ ਕਿ ਰਾਜਧਾਨੀ ਦੇ ਕੋਲ ਪਹੁੰਚ ਗਏ ਆ। ਖੈਰ ਉਹਨਾਂ ਦਾ ਰਾਸ਼ਟਰਪਤੀ, ਜਿਹਨੂੰ ਕਮੇਡੀਅਨ ਕਹਿੰਦੇ ਸੀ, ਉਹ ਗਨੀ ਵਾਂਗੂ ਅਫਗਾਨਿਸਤਾਨ ਛੱਡ ਕੇ ਨਹੀਂ ਭੱਜਿਆ। ਇਹੀ ਫਰਕ ਹੈ, ਮੋਰਚੇ ਤੇ ਡਟਿਆ ਹੋਇਆ ਫੌਜੀਆਂ ਦੇ ਨਾਲ, ਇਹ ਫਰਕ ਰਿਹਾ। ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਕਿ ਅਸੀਂ ਹਥਿਆਰ ਪ੍ਰੋਵਾਈਡ ਕਰਵਾਵਾਂਗੇ ਜਿਹੜਾ ਵੀ ਕੋਈ ਦੇਸ਼ ਲਈ ਲੜਨਾ ਚਾਹੁੰਦਾ ਹੈ, ਪਰ ਹਾਲਤ ਜਿਹੜੀ ਹੈ ਪੈਰੋ ਪੈਰ ਉੱਥੇ ਵਿਗੜ ਰਹੀ ਹੈ। ਖੈਰ ਹੁਣ ਮੈਂ ਜਿਵੇਂ ਕਿਹਾ ਕਿ UN ਵਰਗੀਆਂ ਤਾਕਤਾਂ, ਪੱਛਮੀ ਤਾਕਤਾਂ ਸਾਰੀਆਂ ਲੱਗੀਆਂ ਹੋਈਆਂ। ਇਹ ਬਾਤ ਤਫਸੀਲ ਤੁਸੀਂ ਦੱਸ ਦੇਣਾ, ਕਿਉਂਕਿ ਤੁਹਾਡੇ ਕੋਲ ਬੁਲੇਟਿਨ ਅੱਗੇ ਵੀ ਹੋਰ ਹੋਣਗੇ। ਪਰ ਇੰਡੀਆ ਦੀ ਗੱਲ ਮੈਂ ਕਰ ਦਿੰਦਾ ਤਾਂ ਦੇਖੋ ਸਾਡੀ ਵੀ ਇੱਥੇ ਬਹੁਤ ਹਲਚਲ ਹੈ। ਹਲਚਲ ਇਉਂ ਹੋ ਗਈ ਆ ਕਿ ਇੱਕ ਹਾਈ ਲੈਵਲ ਦੀ ਮੀਟਿੰਗ ਹੁਣੇ ਹੀ ਪ੍ਰਾਈਮ ਮਿਨਿਸਟਰ ਨੇ ਬੁਲਾਈ ਸੀ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਡੋਵਾਲ ਸਾਹਿਬ ਵੀ ਸ਼ਾਮਲ ਹੋਏ ਆ, 4 ਕੁ ਵੱਡੇ ਮੰਤਰੀ ਵੀ ਸ਼ਾਮਲ ਹੋਏ ਆ। ਤਾਂ ਜੋ ਫੈਸਲਾ ਲਿਆ ਗਿਆ ਉਹ ਇਹ ਹੈ ਕਿ ਪੋਲੈਂਡ ਦੇ ਰਸਤੇ, ਕਿਉਂਕਿ ਜਦੋਂ ਤੁਸੀਂ ਮੈਪ ਚੱਕੋਗੇ ਤਾਂ ਪੋਲੈਂਡ ਵੀ ਨਾਲ ਹੀ ਲੱਗ ਜਾਂਦਾ ਹੈ, ਲਿਥੁਆਨੀਆ ਵਰਗੇ ਮੁਲਕਾਂ ਦੇ ਰਾਹੀਂ ਰੂਸ ਦੇ ਨਾਲ ਲੱਗ ਜਾਂਦਾ ਹੈ। ਤਾਂ ਇਸ ਰਸਤੇ ਥਾਣੀ ਕਹਿੰਦੇ ਆ ਕਿ ਪੋਲੈਂਡ ਬੰਨਿਓ ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾਏਗਾ। ਤਾਂ ਮੈਂ ਹੁਣ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਅੱਜ ਇਹ ਕੋਸ਼ਿਸ਼ਾਂ ਹੋ ਰਹੀਆਂ, ਕਿਉਂਕਿ ਇਹਨਾਂ ਨੇ 에ਅਰ ਇੰਡੀਆ ਦੀ ਜਿਹੜੀ ਫਲਾਈਟ ਭੇਜੀ ਸੀਗੀ ਉਹ ਪਹੁੰਚਣ ਤੋਂ ਪਹਿਲਾਂ ਹੀ ਮਤਲਬ ਕਿ ਜੰਗ ਦਾ ਐਲਾਨ ਹੋ ਗਿਆ। ਹੁਣ ਹਾਈ ਲੈਵਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ, ਪ੍ਰਾਈਮ ਮਿਨਿਸਟਰ ਸਾਹਿਬ ਨੇ, ਕਿ ਸਭ ਦੀ ਸੇਫਟੀ ਟੌਪ ਪ੍ਰਾਇੋਰਟੀ ਰਹੇ, ਪਰ ਇੱਕ ਕਾਫੀ ਕਹਿ ਲਓ ਕਿ ਗੁੰਝਲਦਾਰ ਪ੍ਰਕਿਰਿਆ ਹੋਏਗੀ ਕਿ ਪੋਲੈਂਡ ਦੇ ਰਸਤੇ ਲਿਆਂਦਾ ਜਾਏਗਾ। ਤੇ ਇਹਦੇ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪੋਲੈਂਡ, ਰੋਮਾਨੀਆ, ਸਲੋਵਾਕ ਰਿਪਬਲਿਕ, ਹੰਗਰੀ, ਇਹਨਾਂ ਸਾਰਿਆਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕਰਨੀ। ਮਤਲਬ ਕਿ ਜਿਹੜਾ ਮੈਂ ਜਿਵੇਂ ਕਿਹਾ ਕਿ ਜੋ ਵੀ ਬਾਰਡਰ ਰੇਂਜ ਦਾ ਉੱਥੇ ਏਰੀਆ ਹੈ, ਜਿੱਥੇ ਜਿੱਥੇ ਜਿਹੜੀ ਕੰਟਰੀ ਆ ਉਹਦੇ ਨਾਲ ਇਹ ਰਾਬਤਾ ਕਾਇਮ ਕਰਨਗੇ। ਖੈਰ ਅੱਗੇ ਜੇ ਆਪਾਂ ਦੇਖੀਏ ਤਾਂ ਹੁਣ ਜਿਹੜੀ ਗੱਲ ਯੂਕਰੇਨ ਨੇ ਕਹੀ ਹੈ ਉਹਦੇ ਵਿੱਚ ਉਹਨਾਂ ਦੇ ਜਿਹੜੇ ਇੱਥੇ ਐਂਬੈਸਡਰ ਨੇ ਉਹ ਬੋਲੇ, ਉਹ ਕਹਿੰਦੇ ਕਿ ਤੁਸੀਂ ਭਾਈ ਵਰਲਡ ਲੀਡਰ ਹੋ, ਭਾਰਤ ਦਾ ਰਸੂਖ ਹੈ, ਤੁਹਾਨੂੰ ਗੱਲ ਕਰਨੀ ਚਾਹੀਦੀ ਹੈ, ਸਾਡੀ ਹੈਲਪ ਕਰੋ, ਅਸੀਂ ਚੁਣੀ ਹੋਈ ਸਰਕਾਰ ਚਲਾਉਨੇ ਆ। ਤੇ ਇੱਕ ਐਸੀ ਸਰਕਾਰ ਨੇ, ਐਸੀ ਰਜੀਮ ਨੇ, ਉਹਨਾਂ ਨੇ ਇਹਨਾਂ ਨੂੰ ਅਗਰੈਸ਼ਨ ਵਾਲੇ ਕਿਹਾ ਹੈ। ਤਾਂ ਇਹ ਜਿਹੜੇ ਲੋਕ ਆ, ਅਗਰੈਸਰ ਲੋਕ ਆ, ਕਿ ਇਹਨਾਂ ਨੂੰ ਕੁਝ ਸਮਝਾਓ, ਗੱਲਬਾਤ ਕਰੋ। ਤਾਂ ਇਸ ਤੋਂ ਬਾਅਦ ਇੱਕ ਖਬਰ ਆਈ ਹੈ ਏਜੰਸੀਆਂ ਦੇ ਹਵਾਲੇ ਦੇ ਨਾਲ ਕਿ ਅੱਜ ਰਾਤ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਗੱਲ ਕਰ ਸਕਦੇ ਆ ਪੁਤਿਨ ਦੇ ਨਾਲ, ਮਤਲਬ ਕਿ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਗੱਲ ਕਰ ਸਕਦੇ। ਹੁਣ ਕੀ ਵਾਰਤਾਲਾਪ ਨਿਕਲੇਗਾ, ਟੈਲੀਕਾਪਟਰ ਤੋਂ ਬਗੈਰ ਗੱਲਬਾਤ ਕਰਨੀ ਪੈਣੀ ਹੈ ਰਾਤ ਨੂੰ ਪੁਤਿਨ ਦੇ ਨਾਲ, ਕਿਸ ਤਰ੍ਹਾਂ ਹੋਏਗੀ ਉਹ ਗੱਲਬਾਤ, ਕੀ ਉਹਦੇ ਰਿਜ਼ਲਟ ਹੋਣਗੇ, ਕਿਉਂਕਿ ਭਾਰਤ ਫਸ ਗਿਆ। ਮੈਂ ਦੇਖੋ ਜੀਓਪੋਲਿਟਿਕਸ ਤੋਂ ਇੰਨਾ ਮੈਂ ਵਾਕਿਫ ਬੰਦਾ ਨਹੀਂ ਆ, ਪਰ ਭਾਰਤ ਫਸਿਆ ਨਜ਼ਰ ਆ ਰਿਹਾ। ਇੱਕ ਪਾਸੇ ਰਸ਼ੀਆ ਜਿਹੜਾ ਕਦੇ ਕਦਾਈ ਫਸੇ ਦੇ ਵਿੱਚ ਅੱਜ ਵੀ ਪੁਰਾਣਾ ਮਿੱਤਰ ਆ, ਅੱਜ ਵੀ ਇੰਡੀਆ ਦੀ ਹੈਲਪ ਕਰ ਦਿੰਦਾ। ਖਾਸ ਤੌਰ ਤੇ ਚਾਈਨਾ ਦੇ ਮਾਮਲੇ 'ਚ ਆਪਾਂ ਦੇਖਿਆ ਕਿ ਕਈ ਵਾਰ ਐਨ ਮੌਕੇ ਤੇ ਆ ਕੇ ਜਿਹੜੀ ਬਾਜ਼ੀ ਆ ਰਸ਼ੀਆ ਪਲਟ ਦਿੰਦਾ। ਖੈਰ ਦੂਸਰੇ ਪਾਸੇ ਇਹਨਾਂ ਨੂੰ S-400 ਵਰਗੇ ਉਹ ਐਡਵਾਂਸ ਸਿਸਟਮ ਵੀ ਦੇ ਰਿਹਾ, ਵੇਚ ਰਿਹਾ। ਤਾਂ ਅਮਰੀਕਾ ਜਿਹੜੀ ਤਵੱਕੋ ਇੱਧਰ ਰੱਖਦਾ, ਕਿਉਂਕਿ ਦੇਖੋ ਇੱਕ ਚੀਜ਼ ਯਾਦ ਰੱਖਿਓ, ਜਦੋਂ ਇਹਨਾਂ ਨੇ ਪਿਛਲੀ ਵਾਰੀ ਕ੍ਰੀਮੀਆ ਹਥਿਆਇਆ ਸੀ, ਮੇਰੇ ਖਿਆਲ ਦੇ ਨਾਲ 14 ਦੀ ਗੱਲ ਹੈ, ਉਦੋਂ ਇੰਡੀਆ ਨੇ ਸਪੋਰਟ ਕੀਤੀ ਸੀ ਉਹਨਾਂ ਦੀ, ਰਸ਼ੀਆ ਵਾਲਿਆਂ ਦੀ, ਯਾਦ ਹੋਏਗਾ ਤੁਹਾਨੂੰ। ਪਰ ਉਸ ਤੋਂ ਬਾਅਦ ਇਹਨਾਂ 5-7 ਸਾਲਾਂ 'ਚ ਕੂਟਨੀਤਿਕ ਰਿਸ਼ਤੇ ਬਦਲ ਗਏ। ਚਾਈਨਾ ਬਹੁਤ ਜ਼ਿਆਦਾ ਕਹਿ ਲਓ ਕਿ ਅਟੈਕਿੰਗ ਮੋਡ ਦੇ ਵਿੱਚ ਆ ਗਿਆ ਇੰਡੀਆ ਦੇ ਲਿਹਾਜ਼ ਨਾਲ ਦੇਖੋਗੇ ਤਾਂ। ਦੂਸਰੇ ਪਾਸੇ US ਦੇ ਨਾਲ ਮਿੱਤਰਤਾ ਗੂੜੀ ਹੋ ਗਈ, ਇਧਰੋਂ ਗੂੜੀ ਹੋ ਗਈ ਰਿਸ਼ਤੇ ਜਿਹੜੇ ਆ। ਇੱਧਰ ਫਰਾਂਸ ਦੇ ਨਾਲ ਵੀ ਅੱਛੇ ਹੋ ਗਏ ਇਹਨਾਂ ਦੇ ਤਾਲੁਕਾਤ, ਮਤਲਬ ਕਿ ਬਹੁਤ ਵਧੀਆ ਹੋ ਗਏ। ਤਾਂ ਹੁਣ US ਚਾਹੇਗਾ ਕਿ ਇੰਡੀਆ ਬੋਲੇ, ਔਰ ਜੇ ਨਹੀਂ ਵਿੱਚ ਦਫਸਲੇ ਜੇ ਰਹਿਣਗੇ, ਕਿਉਂਕਿ ਹੁਣ ਤੱਕ ਇੰਡੀਆ ਨੇ ਕੋਈ
ਸਖਤ ਪ੍ਰਤੀਕਰਮ ਨਹੀਂ ਦਿੱਤਾ। ਔਰ ਮਿਆਂਮਾਰ ਦੇ ਵਿੱਚ ਵੀ ਆਪਾਂ ਇਹੀ ਦੇਖਿਆ ਸੀਗਾ ਕਿ ਜਦੋਂ ਮਿਲਟਰੀ ਨੇ ਤਖਤਾ ਪਲਟ ਕੀਤਾ ਇੱਕ ਚੁਣੀ ਹੋਈ ਸਰਕਾਰ ਦਾ, ਇੰਡੀਆ ਚੁੱਪ ਰਹਿ ਗਿਆ। ਔਰ ਉਹ ਚਾਈਨਾ ਵਾਲਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਸਟਾਂਸ ਸੀਗਾ ਇੰਡੀਆ ਦਾ ਬਿਲਕੁਲ। ਤਾਂ ਇਸ ਮਾਮਲੇ ਦੇ ਵਿੱਚ ਵੀ ਜੇ ਇਸ ਤਰ੍ਹਾਂ ਹੁੰਦਾ ਤਾਂ ਇੰਡੀਆ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਲੋਕਤਾਂਤਰਿਕ ਪ੍ਰਣਾਲੀ ਦੱਸਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸਵਾਲ ਉੱਠਣਗੇ। ਪਰ ਜੇ ਮੰਨ ਲਓ ਰਸ਼ੀਆ ਦੇ ਉਲਟ ਬੋਲਦੇ ਉਲਟ ਜਾਂਦੇ ਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਥੋੜੀ ਮਿੱਤਰਤਾ ਬਣੀ ਇਧਰੋਂ ਹਟਾ ਸਕੇਗੀ। ਸੋ ਕੂਟਨੀਤਿਕ ਪੱਧਰ ਤੇ ਜਾਂ ਕੂਟਨੀਤਿਕ ਮੁਹਾਜ਼ ਤੇ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਨੇ ਸਾਡੇ ਲੀਡਰ। ਤਾਂ ਹੀ ਤੁਸੀਂ ਦੇਖਿਆ ਹੋਣਾ ਬੜੀ ਨਾਪ ਤੋਲਵੀ ਜੀ ਜਿਹੜੀ ਹੈ ਨਾ, ਤੋਲਵੀ ਜੀ ਇਹਨਾਂ ਦੀ ਪ੍ਰਤੀਕਿਰਿਆ ਆਉਂਦੀ ਆ ਕਦੇ ਕਦਾਈ। ਸੋ ਮੈਨੂੰ ਲੱਗਦਾ ਆ ਕਿ ਇਹ ਕਾਫੀ ਫਸਿਆ ਮਹਿਸੂਸ ਕਰ ਰਿਹਾ, ਔਰ ਉਸ ਉਲਝਣ ਚ ਕਿਤੇ ਹੋਰ ਨਾ ਕੋਈ ਨੁਕਸਾਨ ਹੋਵੇ। ਹੁਣ ਤੇ ਦੁਆ ਇਹ ਕਰਨੇ ਆ ਕਿ ਚਲੋ ਯੂਕਰੇਨੀ ਲੋਕ ਹੈ ਜਿਹੜੇ ਬਈ ਉਹ ਵੀ ਬਚਣ ਤੇ ਜਿਹੜੇ ਸਾਡੇ ਉੱਥੇ ਫਸੇ ਉਹ ਵੀ ਬਚਣ। ਪਰ ਮੈਂ ਵਾਰ-ਵਾਰ ਕਹਿਣਾ ਕਿ ਇੰਡੀਆ ਕੋਲ ਮੌਕਾ ਸੀ, ਬਹੁਤ ਦਿਨ ਸੀਗੇ, ਬਹੁਤ ਟਾਈਮ ਸੀਗਾ। ਜੇ ਵਕਤ ਰਹਿੰਦੇ ਆ ਵੇਲਾ ਸੰਭਾਲਿਆ ਜਾਂਦਾ ਤੇ ਅੱਛੀ ਗੱਲ ਸੀ। ਜੀ, ਪਰ ਉਹ ਰੈਲੀਆਂ ਕਰਨ ਤੋਂ ਤੁਹਾਡੇ ਵਾਲੇ ਉਧਰ ਉਹ ਵਿਹਲੇ ਹੋਣ ਤਾਂ ਇਹਨਾਂ ਲੋਕਾਂ ਬਾਰੇ ਜਿਹੜਾ ਇਹ ਵੀ ਹੁਣ ਸਹੀ ਹੈ। ਹਨਾ ਵੀ ਉਹ ਹੁਣ ਉੱਥੇ ਉਹ ਪਿੱਟ ਸਿਆਪਾ ਕਰਨ ਦੇ ਵੀ ਸਾਈਕਲ ਤੇ ਚੜ੍ਹ ਕੇ ਆ ਗਏ ਤੇ ਕੀ ਆ ਰੌਲਾ ਰੱਪਾ ਆ, ਲੋਕ ਫਸੇ ਆ। ਮਲਡੋਵਾ ਦੇ ਵਿੱਚ ਟਰਾਈ ਕਰ ਰਹੇ ਆ ਵੀ ਲੋਕ ਉਧਰਲੇ ਪਾਸਿਓਂ ਉਧਰ ਉਹਨਾਂ ਨੂੰ ਕੱਢ ਕੇ ਉਧਰੋਂ ਕਿਸੇ ਤਰੀਕੇ ਨਾਲ ਜਿਹੜੇ ਆ ਮੁੰਡੇ ਕੁੜੀਆਂ ਜਿਹੜੇ ਫਸੇ ਉਹਨਾਂ ਨੂੰ ਉਧਰੋਂ ਦੀ ਲਿਆਂਦਾ ਜਿਹੜਾ ਉਹ ਜਾ ਸਕੇ। ਬਾਕੀ ਜਿਹੜੀ ਤੁਸੀਂ ਡਿਫੈਂਸ ਸਿਸਟਮ ਦੀ ਗੱਲ ਕੀਤੀ, ਵਤਨ ਬੜਾ ਕੱਬਾ ਆ, ਉਹ ਨਾਟੋ ਵਾਲਿਆਂ ਨੂੰ ਦੇਣ ਨਹੀਂ ਸੀ ਦਿੰਦਾ। ਕਹਿੰਦੇ ਵੀ ਜਿਹੜੀ ਤੁਸੀਂ 90 ਦੇ ਦਹਾਕੇ 'ਚ ਸੰਧੀ ਕੀਤੀ ਸੀ ਉਸ ਦੇ ਹਿਸਾਬ ਦੇ ਨਾਲ ਤੁਸੀਂ ਈਸਟ ਵਾਲੇ ਪਾਸੇ ਦੇ ਵਿੱਚ ਪੂਰਬ ਵਾਲੇ ਪਾਸੇ ਨੂੰ ਜਰਮਨੀ ਤੋਂ ਪਰੇ ਨੂੰ ਤੁਸੀਂ ਵਧਣਾ ਨਹੀਂ ਆ ਨਾਟੋ ਨੂੰ। ਪਰ ਨਾਟੋ ਫਿਰ ਵੀ ਸਪੋਰਟ ਜਿਹੜੀ ਉਹ ਕਰ ਰਿਹਾ ਆ। ਸੋ ਬੜਾ ਰੌਲਾ ਗੌਲਾ ਆ ਜੀ, ਐਕਸਪੈਂਸ਼ਨ ਨਹੀਂ ਕਰਨੀ ਤੁਸੀਂ, ਐਕਸਟੈਂਸ਼ਨ ਨਹੀਂ ਨਹੀਂ ਕਰਨੀ। ਪਰ ਆਪ ਤੇ ਉਸ ਨਿਯਮਾਂ ਦਾ ਪਾਲਣ ਨਹੀਂ ਨਾ ਕਰਦੇ। ਵੈਸੇ ਤਾਂ ਯੂਕਰੇਨ ਦੇ ਨਾਲ ਵੀ ਸੰਧੀ ਉਹਨਾਂ ਦੀ ਹੋਈ ਸੀ, ਮਿੰਸਕ ਵਾਲੀ ਹੈ ਤਗੜੇ ਦਾ 37-100 ਹੈ। ਏਦਾਂ ਹੀ ਆ ਜੀ, ਜਿਹਦੀ ਲੱਠ ਤੇ ਉਹਦੀ ਮੱਝ, ਬਸ ਉਹੀ ਗੱਲ ਆ ਜੀ। ਪਰ ਆਪਾਂ ਕਹਿ ਦਿੰਦੇ ਆ ਬਫਰ ਸਟੇਟ, ਆ ਵਿਚਾਰੀ ਬਫਰ ਸਟੇਟ ਵੇਖ ਲਓ, ਬਰਫ ਸਟੇਟ ਬਣ ਗਈ ਆ। ਕੁਝ ਲੋਕ ਆਪਣੇ ਵੀ ਤਰਕ ਦਿੰਦੇ ਕਿ ਬਫਰ ਸਟੇਟ ਹੀ ਬਣ ਜਾਓ, ਉਹ ਅੱਛਾ ਰਹਿੰਦਾ ਬੰਦਾ। ਪਰ ਆ ਬਫਰ ਸਟੇਟ ਦਾ ਹਸ਼ਰ ਦੇਖ ਲਓ ਕੀ ਹੋ ਰਿਹਾ ਹੈ। ਵਿਚਾਰੇ ਬਫਰ ਸਟੇਟ ਵਾਲੇ ਮਾਮਲੇ ਚ ਹੀ ਰਗੜੇ ਗਏ। ਸੋ ਬਹੁਤ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੁਸੀਬਤ ਵਾਲੀ ਗੱਲ ਆ ਕਿ ਉਹ ਜਿਹੜੇ ਬੰਦੇ ਹੁੰਦੇ ਆਮ ਆਪਣੇ ਵਰਗੇ ਕਬੀਲਦਾਰ ਮਾਤੜ ਬੰਦੇ, ਉਹਨਾਂ ਦਾ ਇਹਨਾਂ ਜੰਗਾਂ ਦੇ ਵਿੱਚ ਕੀ ਕਸੂਰ ਆ। ਉਹ ਜਦੋਂ ਡਿੱਗਦੀਆਂ ਮਜ਼ਾਈਲਾਂ ਇੰਨੇ ਧਮਾਕੇ ਹੁੰਦੇ ਆ, ਟੈਲੀਵਿਜ਼ਨ ਨੂੰ ਹਿੱਲਣਾ ਹੀ ਆ, ਸਾਡੇ ਦਿਲ ਵੀ ਹਿੱਲ ਜਾਂਦੇ ਆ ਕਿ ਜਿਹੜੇ ਉੱਥੇ ਚੱਲ ਰਹੇ ਹੋਣਗੇ ਕੀ ਬਣੇਗਾ ਉਹਨਾਂ ਦਾ। ਔਰ ਸਾਡੇ ਬੱਚੇ ਜਿਹੜੇ ਦੇਖੋ ਪੜ੍ਹਾਈ ਕਰਨ ਗਏ ਨੇ, ਉਹ ਵਿਚਾਰੇ ਉੱਥੇ ਫਸ ਗਏ। ਉਹਨਾਂ ਦੇ ਮਾਪੇ ਨਾ ਹੁਣ ਰਾਤ ਨੂੰ ਸੌਣ ਜੋਗੇ, ਨਾ ਦਿਨੇ ਉਹ ਕੋਈ ਚੈਨ ਪਾ ਸਕਦੇ ਆ, ਨਾ ਇਧਰੋਂ ਕੋਈ ਗੱਲ ਸੁਣ ਰਿਹਾ, ਕੋਈ ਗੱਲ ਹੀ ਨਹੀਂ ਸੁਣਦਾ। ਉਲਟਾ ਸਾਡਾ ਮੀਡੀਆ ਵੀ ਜਿਹੜਾ ਤੁਹਾਨੂੰ ਪਤਾ ਵਿਊਜ਼ ਲੈਣ ਵਾਲਾ ਹੀ ਆ। ਜੇ ਹੁਣ ਤੋਂ ਕੋਈ 20 ਦਿਨ ਪਹਿਲਾਂ ਰੌਲਾ ਪਾਇਆ ਹੁੰਦਾ, ਕਿਉਂਕਿ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਚੱਲਦਾ ਪਿਆ ਨਾ ਮੇਰੇ ਖਿਆਲ ਦੇ ਨਾਲ। ਰਾਜਕਰਮਜੀਤ ਸਿੰਘ ਜੀ ਦਸੰਬਰ ਤੋਂ ਹੀ ਚੱਲ ਪਿਆ ਸੀਗਾ, ਫੌਜਾਂ ਦਸੰਬਰ ਤੋਂ ਆ ਗਈਆਂ ਸੀਗੀਆਂ ਤੇ ਉਦੋਂ ਹੀ ਵਕਤ ਰਹਿੰਦੇ, ਕਿਉਂਕਿ ਤੁਹਾਡੇ ਹਜ਼ਾਰਾਂ ਸਟੂਡੈਂਟ ਉੱਥੇ ਪੜ੍ਹਦੇ ਨੇ। ਤੇ ਜੇ ਹੁਣ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਹੁੰਦੀ ਹੈ, ਇਹ ਸੁੱਤੇ ਹੀ ਰਹਿਣ, ਤਾਂ ਫਿਰ ਉਹਨੂੰ ਆਪਾਂ ਬੇਵਕੂਫੀ ਜਾਂ ਨਾਅਹਲੀਅਤ ਕਵਾਂਗੇ ਕਿ ਜਿੱਥੇ ਤੁਹਾਡੇ ਹਜ਼ਾਰਾਂ ਲੱਖਾਂ ਨਾਗਰਿਕ ਰਹਿੰਦੇ ਆ ਤੁਹਾਨੂੰ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ। ਤੁਹਾਡੀ ਇੰਟੈਲੀਜੈਂਸ ਹੀ ਖਾਕਦੀ ਹੈ। ਬਾਈਡਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿੰਨੇ ਦਿਨ ਪਹਿਲਾਂ, ਕਿੰਨੇ ਹਫ਼ਤੇ ਪਹਿਲਾਂ ਕਿ ਅਟੈਕ ਹੋਣਾ ਹੀ ਹੋਣਾ। ਜੀ ਬਿਲਕੁਲ। ਇਹ ਵਰਤਾਰਾ ਤਿੰਨਾਂ ਤਰੀਕਿਆਂ ਦੇ ਨਾਲ ਹਮਲਾ ਕੀਤਾ ਹੈ ਜੀ। ਪਾਣੀ ਦੇ ਨਾਲ ਵੀ, ਹਵਾ ਦੇ ਵਿੱਚ ਵੀ, ਤੇ ਫੌਜਾਂ ਵੀ ਚੜ੍ਹ ਕੇ ਦੂਜੇ ਤਰੀਕੇ ਨਾਲ ਵੀ ਜਿਹੜੀਆਂ ਉਹ ਆਈਆਂ ਨੇ। ਸੋ ਇੰਟਰਸਟਿੰਗਲੀ ਗੱਲ ਇਹ ਹੈ ਕਿ ਹਮਲਾ ਵੀ ਪਹਿਲਾਂ 3 ਪਾਸਿਓਂ ਹੋਇਆ, ਕ੍ਰੀਮੀਆ ਵਾਲੀ ਸਾਈਡ ਤੋਂ, ਲੁਹਾਂਸਕ ਵਾਲੀ ਸਾਈਡ ਤੋਂ ਤੇ ਬੇਲਾਰੂਸ ਵਾਲੀ ਸਾਈਡ। ਜੀ ਬੇਲਾਰੂਸ ਤਾਂ ਕਹਿਣ ਨੂੰ ਵੱਖਰਾ ਮੁਲਕ ਆ, ਉਹ ਤਾਂ ਜਿੱਦਾਂ ਪੁਤਿਨ ਕਹਿੰਦਾ ਉਦਾਂ ਹੀ ਖੰਘਦਾ, ਉਦਾਂ ਹੀ ਕਰਦਾ ਆ। ਪਿੱਠੂ ਨੇ ਉਹ ਤੇ ਪਿੱਠੂ ਹੀ ਨੇ ਇਹਨਾਂ ਦੇ। ਜੀ ਅਗਲੀ ਮਿੰਟੂ ਜੀ ਆਪਾਂ ਇੱਧਰ ਵਾਪਸ ਪਰਤੀਏ ਤਾਂ ਮਜੀਠੀਏ ਨੂੰ ਕਹਿੰਦੇ ਜੇਲ੍ਹ ਭੇਜਤਾ। ਹਾਂਜੀ, ਗੱਲ ਇਹ ਆ ਕਿ ਦੇਖੋ ਮਜੀਠੀਆ ਨੂੰ ਜੇਲ੍ਹ 'ਚ ਜਾਣਾ ਹੀ ਪੈਣਾ ਸੀਗਾ, ਇਹ ਹਿਸਾਬ ਸੀਗਾ। ਹਾਲਾਂਕਿ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਪਰ ਸੁਪਰੀਮ ਕੋਰਟ ਤੱਕ ਜਾਂਦੇ ਇੱਕ ਗੱਲ ਸਾਫ਼ ਹੋ ਗਈ ਸੀਗੀ ਕਿ ਖੁਦ ਸੁਪਰੀਮ ਕੋਰਟ ਦੀ ਹੀ ਰੂਲਿੰਗ ਹੈ ਕਿ NDPS ਦੇ ਵਿੱਚ ਜਿਹੜੀ ਧਾਰਾ ਮਜੀਠੀਏ ਦੇ ਖਿਲਾਫ ਲੱਗੀ ਸੀ, ਕਿਸ ਧਾਰਾ ਦੇ ਵਿੱਚ ਭਾਈ ਐਂਟੀਸਪੇਟਰੀ ਬੇਲ ਹੈ ਨਹੀਂ ਗਈ। ਜਦੋਂ ਸੁਪਰੀਮ ਕੋਰਟ ਹੀ ਕਿਸੇ ਗੱਲ ਤੇ ਮੋਹਰ ਲਾ ਦਿੰਦਾ
ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਅੰਦਰ ਤੇ ਜਾਣਾ ਪਵੇਗਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪਿਛੋਕੜ ਕੀ ਆ, ਅਪ ਡਾਊਨ ਕਿੱਦਾਂ ਆਏ, ਜ਼ਮਾਨਤ ਰਿਜੈਕਟ ਹੋਈ, ਇਹ ਹਾਈ ਕੋਰਟ ਚ ਗਏ, ਫਿਰ ਕੁਝ ਇੰਟਰਮ ਰਾਹਤ ਮਿਲ ਗਈ, ਸੁਪਰੀਮ ਕੋਰਟ ਚ ਗਏ, ਤਾਂ ਉਹਨਾਂ ਨੇ ਇਲੈਕਸ਼ਨ ਕਰਕੇ ਇੱਕ ਬਹੁਤ ਵੱਡੀ ਇਹਨਾਂ ਨੂੰ ਰਾਹਤ ਦਿੱਤੀ ਸੀ ਮਜੀਠੀਆ ਹੋਰਾਂ ਨੂੰ ਕਿ ਇਲੈਕਸ਼ਨ ਲੜ ਲਿਆ ਜਾਵੇ। ਕਈ ਵਾਰ ਇਹ ਹੁੰਦਾ ਕਿ ਵੈਂਡੇਟਾ ਹੁੰਦਾ, ਇਹਦੇ ਨਾਲ ਕਿਸੇ ਦਾ ਪੋਲੀਟੀਕਲੀ ਕੋਈ ਨੁਕਸਾਨ ਨਾ ਹੋਵੇ। ਸੋ ਖੈਰ ਉਸ ਤੋਂ ਬਾਅਦ ਫਿਰ ਮਿਆਦ ਪੁੱਗ ਗਈ, ਤੁਹਾਨੂੰ ਪਤਾ ਪੁੱਗੀ ਹੋਈ ਮਿਆਦ ਵਾਲੀ ਤੇ ਦਵਾਈ ਵੀ ਅਸਰ ਨਹੀਂ ਕਰਦੀ, ਫਿਰ ਮੁਕੱਦਰਾਂ ਨੇ ਕੀ ਅਸਰ ਕਰਨਾ ਹੈ। ਤਾਂ ਖੈਰ ਸਰੈਂਡਰ ਕੀਤਾ, ਨਾਲ ਦੀ ਨਾਲ ਉੱਥੇ SIT ਪਹੁੰਚ ਗਈ। ਕੋਰਟ ਨੇ ਆਖਿਆ ਤੁਸੀਂ ਪਹਿਲਾਂ ਭੁਗਤ ਲਓ ਬਾਈ, ਤੁਸੀਂ ਪੁੱਛਗਿੱਛ ਕਰ ਲਓ ਜਿਹੜੀ ਕਰਨ ਆਏ ਜੇ। ਤਾਂ ਇਹਨਾਂ ਨੇ ਤਕਰੀਬਨ ਲਾ ਲਓ ਕਿ 11:15 ਤੋਂ ਲੈ ਕੇ 1:30 ਵਜੇ ਤੱਕ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਫਿਰ ਕੋਰਟ ਨੇ ਇਹ ਹੁਕਮ ਦਿੱਤਾ ਕਿ ਭਾਈ ਤੁਹਾਨੂੰ ਜੁਡੀਸ਼ੀਅਲ ਕੀਤਾ ਜਾਂਦਾ, ਮਤਲਬ ਕਿ ਜੇਲ੍ਹ ਦੇ ਵਿੱਚ ਘੱਲਿਆ ਜਾਂਦਾ 8 ਮਾਰਚ ਤੱਕ। ਪਰ ਇੱਕ ਫਿਰ ਟਵਿਸਟ ਆਉਂਦਾ, ਟਵਿਸਟ ਇਹ ਆਉਂਦਾ ਵਾ ਕਿ ਕੋਰਟ ਦੇ ਵਿੱਚ ਰੈਗੂਲਰ ਬੇਲ ਦੀ ਐਪਲੀਕੇਸ਼ਨ ਲਾਈ ਜਾਂਦੀ ਹੈ। ਕਿਉਂ? ਕਿਉਂਕਿ ਉੱਥੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਇੰਨੀ ਤੁਹਾਨੂੰ ਰਾਹਤ ਆ, ਔਰ ਉਸ ਤੋਂ ਬਾਅਦ 23 ਫਰਵਰੀ ਤੋਂ ਬਾਅਦ ਤੁਸੀਂ ਅਦਾਲਤ 'ਚ ਸਰੈਂਡਰ ਕਰਕੇ ਆਪਣੀ ਰੈਗੂਲਰ ਬੇਲ ਜਿਹੜੀ ਹੈ ਉਹ ਉੱਥੇ ਕਰ ਸਕਦੇ ਹੋ, ਜਾਂ ਕਹਿ ਲਓ ਕਿ ਐਪਲੀਕੇਸ਼ਨ ਪਾ ਸਕਦੇ ਹੋ। ਤਾਂ ਇਹ ਹੁਣ ਜਦੋਂ ਇਹਨਾਂ ਕੋਲ ਅੰਤਮ ਰਸਤਾ ਸੀਗਾ, ਇਹਨਾਂ ਨੇ ਅਖਤਿਆਰ ਕੀਤਾ। ਟਵਿਸਟ ਆਇਆ, ਏਦਾਂ ਲੱਗਿਆ ਕਿ ਸ਼ਾਇਦ ਰੈਗੂਲਰ ਬੇਲ ਦੀ ਅੱਜ ਹੀ ਸੁਣਵਾਈ ਹੋ ਕੇ ਹੋ ਸਕਦਾ ਆਰਡਰ ਹੋ ਜਾਣ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੀ ਡਿਊਟੀ ਤੋਂ ਵਾਪਸ ਆ ਜਾਣ। ਪਰ ਐਸਾ ਹੋਇਆ ਨਹੀਂ, ਐਸਾ ਵਾਪਰਿਆ ਨਹੀਂ। ਕੋਰਟ ਨੇ ਉਸ ਬੇਲ ਐਪਲੀਕੇਸ਼ਨ ਦੀ ਸੁਣਵਾਈ ਵੀ ਜਿਹੜੀ ਆ ਉਹ ਕੱਲ ਤੇ ਰੱਖ ਦਿੱਤੀ। ਤਾਂ ਇਹਦਾ ਮਤਲਬ ਕਿ ਅੱਜ ਦੀ ਰਾਤ, आज की रात मजीठिया गुजारो हमारे साथ, कैदी कहंदे होने कि देखो ਜਿਹੜੀ ਜੇਲ੍ਹ ਤੁਸੀਂ ਬਣਾਈ ਸੀ ਨਵੀਂ ਜੇਲ੍ਹ, ਉਹਦੇ ਵਿੱਚ ਇੱਕ ਰਾਤ ਗੁਜ਼ਾਰ ਕੇ ਦੇਖੋ। ਤਾਂ ਹੁਣ ਕੱਲ ਨੂੰ ਫੈਸਲਾ ਹੋਏਗਾ ਅਸਲ ਦੇ ਵਿੱਚ ਕਿ ਕਿੱਦਾਂ ਉੱਥੇ ਬਹਿਸ ਹੁੰਦੀ ਆ, ਕਿੱਦਾਂ ਕੋਈ ਫੈਸਲਾ ਲਿਆ ਜਾਂਦਾ ਵਾ। ਪਰ ਮਜੀਠੀਆ ਵਾਸਤੇ ਬਹੁਤ ਵੱਡਾ ਦਿਨ ਰਿਹਾ ਹੈ, ਬਹੁਤ ਵੱਡਾ ਝਟਕਾ ਰਿਹਾ ਹੈ ਕਿ ਬਹੁਤ ਲੰਬੇ ਸਮੇਂ ਦੀ ਜਿਹੜੀ ਕਾਨੂੰਨੀ ਲੁਕਾ ਛਿਪੀ ਸੀ, ਕਾਨੂੰਨੀ ਅਪਡਾਊਨ ਸੀ, ਅਖੀਰ ਉਹ ਪੇਸ਼ ਨਹੀਂ ਚੱਲੀ ਜਿੱਦਾਂ ਹੀ ਇਹਨਾਂ ਨੇ ਵਾਹ ਲਾਈ ਸੀ। ਤੇ ਮਜੀਠੀਆ ਅੰਤ ਨੂੰ ਜੇਲ੍ਹ ਦੀ ਦਾਲ ਪੀਣ ਲਈ ਰਵਾਨਾ ਹੋ ਗਏ। ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਤੋਂ, ਤੇ ਰੋਂਦੇ ਰੋਂਦੇ ਅਸੀਂ ਜੇਲ੍ਹ ਨੂੰ ਵਿਦਾ ਹੋਏ ਤੇਰੇ ਸ਼ਹਿਰ ਚੋਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਅੱਜ ਮੈਨੂੰ ਲੱਗਦਾ ਇਹਨਾਂ ਦੇ ਸਾਰੇ ਪਰਿਵਾਰ ਵਾਲਿਆਂ ਨੂੰ ਅਦਾਲਤਾਂ ਦੇ ਗੇੜੇ ਜਿਹੜੇ ਕੱਢਣੇ ਪਏ। ਵੱਡੇ ਬਾਦਲ ਵੀ ਅਦਾਲਤ 'ਚ ਪੇਸ਼ ਹੋਏ। ਹਾਂਜੀ, ਇਹ ਤੁਹਾਨੂੰ ਯਾਦ ਹੀ ਹੋਣਾ ਕਿ ਹੁਸ਼ਿਆਰਪੁਰ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਨਾ ਇੱਕ ਕੋਰਟ ਦੇ ਅੰਦਰ, ਜਿਹੜੀ ਇਹਨਾਂ ਦੇ 2 ਸੰਵਿਧਾਨਾਂ ਨੂੰ ਲੈ ਕੇ ਆ। ਮਤਲਬ ਖੇੜਾ ਸਾਹਿਬ ਨੇ, ਬਲਵੰਤ ਸਿੰਘ ਜੀ ਖੇੜਾ ਬਹੁਤ ਬਜ਼ੁਰਗ ਹੋ ਗਏ, ਉਹਨਾਂ ਨੇ ਲੜਾਈ ਵਿੱਢੀ ਸੀਗੀ। ਲੜਾਈ ਇਉਂ ਵਿੱਢੀ ਆ, ਇਹਦਾ ਵੀ ਥੋੜਾ ਜਿਹਾ ਪਿਛੋਕੜ ਦੇ ਦੇਵਾਂ ਮੈਂ ਤਾਂ ਕਿ ਸਾਫ਼ ਹੋ ਜਾਵੇ। ਜਿਸ ਕਿਸੇ ਨਵੇਂ ਸਰੋਤੇ ਨੇ ਇਸ ਵਿਸ਼ੇ ਨੂੰ ਸੁਣਨਾ ਹੈ ਤਾਂ ਆਸਾਨੀ ਰਹੇਗੀ। ਅਸਲ ਦੇ ਵਿੱਚ ਮਤਲਬ ਕਿ ਚੋਣ ਕਮਿਸ਼ਨ ਨੂੰ ਜਿਹੜਾ ਸੰਵਿਧਾਨ ਦਿੱਤਾ ਜਾਂਦਾ, ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਉਸੇ ਹੀ ਪਾਰਟੀ ਨੂੰ ਰਜਿਸਟ੍ਰੇਸ਼ਨ ਮਿਲਦੀ ਆ ਜੋ ਕੁਝ ਮਤਲਬ ਕਿ ਜੋ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਹਦੇ ਵਿੱਚ ਲਿਖ ਕੇ ਦਿੰਦੀ ਹੈ। ਕੁਝ ਕੁ ਹੈਗੀਆਂ ਨੇ, ਤਾਂ ਜਿਵੇਂ ਮਸਲਨ ਉਹਦੇ ਵਿੱਚ ਰਾਜਨੀਤਿਕ ਪਾਰਟੀ ਨੂੰ ਕਹਿਣਾ ਪੈਂਦਾ ਕਿ ਅਸੀਂ ਧਰਮ ਨਿਰਪੱਖਵਾਦੀ ਹਾਂ। ਮਤਲਬ ਕਿ ਹਲਫੀਆ ਬਿਆਨ ਦਿੰਦਾ ਕੋਈ ਵੀ ਜਿਹੜਾ ਦਲ ਨਵਾਂ ਰਜਿਸਟਰਡ ਹੁੰਦਾ। ਮਤਲਬ ਕਿ ਜਦੋਂ ਤੋਂ ਸਟਾਰਟ ਹੋਇਆ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਅੱਜ ਤੋਂ ਕੋਈ 30 ਸਾਲ ਪਹਿਲਾਂ ਇਸ ਤਰ੍ਹਾਂ ਫਿਰ ਹਲਫਨਾਮੇ ਲੈਣੇ ਸ਼ੁਰੂ ਕਰ ਦਿੱਤੇ ਸੀ ਇਹਨਾਂ ਨੇ। ਜਿਹੜੀ ਅੰਡਰਟੇਕਿੰਗ ਦਿੱਤੀ ਸੀਗੀ ਤਾਂ ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਇਹੀ ਮਤਲਬ ਕਿ ਸੈਕੂਲਰ ਵੈਲਿਊਜ਼ ਵਾਲੀ ਪਾਰਟੀ ਕਿਹਾ। ਪਰੰਤੂ ਦੂਸਰੇ ਪਾਸੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਉਹਨੂੰ ਇਹਨਾਂ ਨੇ ਸੰਵਿਧਾਨ ਦਿੱਤਾ, ਉਹਦੇ 'ਚ ਇਹਨਾਂ ਨੇ ਇੱਕ ਧਾਰਮਿਕ ਪਾਰਟੀ ਵਜੋਂ ਆਪਣਾ ਸੰਵਿਧਾਨ ਪੇਸ਼ ਕੀਤਾ। ਇਹੀ ਮੇਨ ਕਾਨੂੰਨੀ ਰੌਲਾ ਹੈ। ਇਹਨੂੰ ਜ਼ਿਆਦਾ ਡੈਪਥ 'ਚ ਸਮਝਣਾ ਹੋਵੇ ਤੁਸੀਂ ਵੱਖ-ਵੱਖ ਵਸੀਲਿਆਂ ਤੋਂ ਜਾਣਕਾਰੀ ਜੁਟਾ ਸਕਦੇ ਹੋ। ਸਾਰਾ ਕੇਸ ਗੂਗਲ ਤੇ ਪਿਆ ਵਾ, ਜੇ ਕਿਸੇ ਨੇ ਪੜ੍ਹਨਾ ਹੋਵੇ ਤੁਹਾਨੂੰ ਮਿਲ ਜਾਏਗਾ। ਹਾਲਾਂਕਿ ਉਹ ਟੁਕੜਿਆਂ ਦੇ ਵਿੱਚ ਹੋਏਗਾ, ਜੋੜ ਕੇ ਤੁਸੀਂ ਕੜੀਆਂ ਜੋੜ ਸਕਦੇ ਹੋ ਕਿ ਕਿਸ ਤਰ੍ਹਾਂ ਫਿਰ ਉਹਨਾਂ ਨੇ RTI ਕਢਾਈਆਂ, ਕਿਸ ਤਰ੍ਹਾਂ ਇਹਨਾਂ ਨੇ ਆਪਦੇ ਸੰਵਿਧਾਨ ਦੇ ਵਿੱਚ ਕੁਝ ਸੋਧਾਂ ਜਿਹੜੀਆਂ ਉਹ ਲੰਘੇ ਵੇਲੇ ਤੋਂ ਕੀਤੀਆਂ, ਉਹ ਸਾਰਾ ਕੁਛ ਹੈ ਜਿਹੜਾ ਤੁਹਾਨੂੰ ਮਿਲ ਜਾਏਗਾ। ਤਾਂ ਮੇਨ ਮੈਂ ਤੁਹਾਨੂੰ ਦੱਸ ਦਿੱਤਾ ਕਿ ਅਸਲ ਦੇ ਵਿੱਚ ਕੇਸ ਹੈ ਕੀ ਹੈ। ਕੇਸ ਇਸ ਤਰ੍ਹਾਂ ਦਾ ਕਿ ਇੱਕ ਪਾਰਟੀ 2 ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੰਵਿਧਾਨ ਹੋ ਜਾਂਦੀ ਹੈ।
ਦਿੱਤਾ। ਬਸ ਇਸ ਨੂੰ ਆਪਾਂ ਇੱਥੇ ਹੀ ਸਮੇਟ ਦਿੰਦੇ ਆ। ਸੋ ਇਹ ਪੇਸ਼ ਹੋਏ ਨੇ ਪ੍ਰਕਾਸ਼ ਸਿੰਘ ਬਾਦਲ, ਤੁਹਾਨੂੰ ਯਾਦ ਹੋਵੇਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ, ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਤਾਂ ਬਹਰਹਾਲ ਇਹਨਾਂ ਨੂੰ ਵੈਸੇ ਵੀ ਰਾਹਤ ਸੀਗੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 1-2 ਮਰਤਬਾ ਇਹਨਾਂ ਦੀ ਪੇਸ਼ੀ ਸੀ, ਛੋਟ ਦੇ ਦਿੱਤੀ ਗਈ। ਉਸ ਤੋਂ ਬਾਅਦ ਇਹ ਕੋਰਟ ਦੇ ਵਿੱਚ ਅੱਜ ਹਾਜ਼ਰ ਹੋਏ ਆ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਜ਼ਮਾਨਤ ਦੇ ਦਿੱਤੀ ਗਈ ਹੋਏਗੀ। ਤਾਂ ਬਹੁਤ कह लीए कि कानूनी पेचीदगी है इस मसले की, पर मेरा मनना है यार कि इस मसले पे या होर इस तरह के जिहड़े सियासी मसले ने इन्हां ते सुनवाई बहुत तेजी नाल होनी चाहिए है। क्यों? क्योंकि एक पार्टी दे नाल लखां लोग जुड़े हुए ने। अकाली दल कोई छोटी पार्टी नहीं है, बहुत वड्डी पार्टी है। उन्होंने लोग एक भरोसे के तहत वोट देंदे ने, उहदे वास्ते सपोर्ट करदे ने। वो फैसला होना चाहिए कि वो पार्टी सही है बई कानूनी तौर पर या उन्होंने कोई गलती की है। तो ये झज्जू पा के बैठिया अदालतां, बहुत लंबे समय तो केस चलता है, इसका नवेड़ा होना चाहिए जी। नवेड़ा पर हुंदा नहीं। अगली मिनट जी गल करिए फतेहगढ़ साहिब विखे दीप सिद्धू की अंतिम अरदास हुई, की कुछ वापरिया, की कुछ होया जी? देखो मैं भाषण नहीं सुन सकिया क्योंकि 1-1:30 बजे अंतिम अरदास सी। उस तो बाद मेन स्ट्रीम दे चैनल ते बाहर ही रह गए क्योंकि संगत ही इन्नी सीगी। लोग भी दस रहे हैं कि ऐसा कदे भोग ते इकट्ठ नहीं सी देखिया जिंदगी च। सो तुसी आप ही समझ सकते हो कि जिथे कई मुख्य चैनलों के पत्रकार ही बाहर रह गए दबाव नाल, क्योंकि फिर गेट बंद करने पे इन्ना ज्यादा इकट्ठ सी कि गेट तक बंद करने पे। सो ये सारिया चीजा सुनिया, अंतिम अरदास हो गई, केसरी पग्गा वाले चुनिया वाले संगत दे रूप दे विच जिद्दां ठाठा मारदा इकट्ठ सीगा। तो उत्थे स्पीच किन किन कीती है, की कुछ कहा गया, कि किसी ने कोई गर्म स्पीच दी है, क्योंकि एक गर्म होया फिरदा सी भाजपा वाला लीडर, पता नहीं उन्होंने की होया, मैनूं ते समझ नहीं आउंदी। सो वो बाद की गल है, हुण सवेरे अखबारां दे विच देखांगे कि किहड़ी कोई स्पीच हुई है, क्योंकि अंदरों कोई लाइव स्पीच मेरे घट्टो घट्ट नहीं आई ध्यान दे विच। सो इस गल्लों मैं माफी चाहुंदा, स्पीच वगैरह तो नहीं मैनूं पता। पर दूसरी गल जिहड़ी सियासी पक्ष तो लईए, जिस तरह का इकट्ठ आ उसनूं देख के अज सियासतदानां दे भी मत्थे ते त्यूड़ियां आईयां। खास तौर पे कह लो कि जो वोटिंग लंघी आ, एक ते मतलब कि इस इकट्ठ तो बाद गिणती मिणती शुरू हो गई है कि ये किधरों कहानी तुर पई आ। ते दूजी गल ये आ कि पहला जिहड़ी गल कही जा रही सीगी उस गल नूं वैसे ते हरेक बंदा मनदा सीगा कि किते ना किते अकाली दल अमृतसर नूं फायदा होएगा। तां हुण नुकसान किहदा होएगा वो भी गिणती मिणती चल रही है, नाल दी नाल वो भी चलनी स्टार्ट हो गई। तुहाडा भला हो जे इन्ना इकट्ठ यार, इन्ना इकट्ठ, इहदा मतलब कि वोट भी भुगती होएगी। हुण वोट किन्नी भुगती होएगी, इकट्ठ किन्ना होया, इसे कैलकुलेशन दे विच अज सियासी कोटे भी हलचल करते रहे ने। मतलब कि खास तौर पर आम आदमी पार्टी में जो तुसी देखोगे तो उन्होंने धूरी तो लैके हेठा नूं इधर जिहड़ा कि उन्हां दा गढ़ आ बरनाला महल कला वाला इधर नुकसान होण दा अंदेशा है। और कुछ माहर तो ये गल कह रहे ने, मेरे नाल भी गलबात हुंदी रहिंदी है, कुछ जिहड़े साडे सीनियर माहर ने वो कहंदे हैं कि क्योंकि जिहड़ा मार्जिन ऐतकी होएगा बड़ा थोड़ा होएगा। तो इस तरह की जिहड़ी भावुक वोट हुंदी है, भावुक वोट तो भाव की है कि वो नहीं फिर देखते कि की चल रहा, की मुद्दा की नहीं है। तो एक भावुकता का वेग होंदा, उस वहण दे नाल जिहड़ी वध के वोटर दी वोट जिहड़ी एक पासे नूं तुरदी है तो उन्होंने आपां बल्क वोटिंग कह दिंदे आ, वो समीकरण गड़बड़ा दिंदी है। हालांकि वो जिते या ना जिते आ वो बाद दी गल आ, पर जिहड़ा जित रहा हुंदा छोटे मार्जन दे विचों कई बार वो रह जांदा है। सो ये गल मनण वाली है। सो अज दे इस इकट्ठ तो मैं जिवें कहा कि इकट्ठ बहुत भारी सीगा, तस्वीरां राहीं देखिया भाई, तुसी भी देखिया होना, वीडियो राहीं देखिया, मुसलसल कवरेज चलती रही। पर मैं जिवें तुहानूं कहा कि फिर 12-1 बजे तो बाद ते इन्ना ज्यादा इकट्ठ हो गया सी कि कुछ पत्रकारां नूं एंट्री ही नहीं मिली, जिहड़े मेन स्ट्रीम दे पत्रकार सी, जिहड़ा मुख्य चैनल इत्थों कवर करदा है, उन्हां दा पत्रकार बार-बार कह रहा सीगा कि असीं अंदर दाखल ही नहीं हो पा रहे, इन्ना इकट्ठ है। तुसीं आप ही समझ सकदे हो कि जदों कोई पत्रकार ये गल कहंदा है कि इन्ना इकट्ठ है कि भाई असीं अंदर दाखल नहीं हो सकदे, तां तुसीं आप ही अंदाजा ला लो किन्ना इकट्ठ होएगा। सो जदों इकट्ठ होएगा तां फिर एजेंसियां दी निगाह,
ਜਾਂ ਕਹਿ ਲਓ ਜਿਹੜੇ ਗੁਪਤਚਰ ਹੁੰਦੇ ਆ ਸਿਆਸਤਦਾਨਾਂ ਦੇ, ਉਹਨਾਂ ਦੀ ਨਿਗਾਹ ਔਰ ਖੁਦ ਸਿਆਸਤਦਾਨਾਂ ਦੀ ਨਿਗਾਹ ਇਸ ਪਾਸੇ ਜਾਏਗੀ ਜਾਏਗੀ। ਜੀ, ਜੀ ਬਿਲਕੁਲ। ਪੰਜਾਬੀ ਰੇਡੀਓ USA ਦੇ ਉੱਤੇ ਵੀ ਇਸ ਦੀ ਪੂਰੀ ਲਾਈਵ ਕਵਰੇਜ ਸਾਰੀ ਰਾਤ ਜਿਹੜੀ ਉਹ ਚੱਲਦੀ ਰਹੀ ਸੀਗੀ, YouTube 'ਤੇ ਵੀ, Facebook 'ਤੇ ਵੀ। ਸੋ ਬਹੁਤ ਸਾਰੀਆਂ ਸਪੀਚਾਂ ਵਗੈਰਾ ਜਿਹੜੀਆਂ ਹੋਈਆਂ ਆ। ਸੋ ਚਲੋ ਕੋਈ ਨਹੀਂ, ਮੁਲਾਂਕਣ ਜਿਹੜਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਰੀਆਂ ਚੀਜ਼ਾਂ ਦਾ ਉਹ ਕਰਾਂਗੇ। ਕੌਣ ਕੀ ਕਹਿੰਦੇ ਆ, ਅਜਮੇਰ ਸਿੰਘ ਹਿਸਟੋਰੀਅਨ ਉਹ ਵੀ ਬੋਲੇ, ਸਿਮਰਨਜੀਤ ਸਿੰਘ ਜੀ ਮਾਨ ਉਹ ਵੀ ਉੱਥੇ ਬੋਲੇ ਆ। ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਹੜੇ ਉਹ ਆਏ ਸੀ, ਉਹਨਾਂ ਦੀ ਬੱਚੀ ਨੂੰ ਵੀ ਕਲਾਵੇ 'ਚ ਲਿਆ, ਪੰਥ ਦੀ ਧੀ ਇੱਕ ਹਿਸਾਬ ਦੇ ਨਾਲ ਉਸਨੂੰ ਜਿਹੜਾ ਉਹ ਮੰਨਿਆ ਗਿਆ। ਸੋ ਕਾਫੀ ਕੁਛ ਜਿਹੜਾ ਆ ਉਹ ਉੱਥੇ ਵਾਪਰਿਆ। ਇੱਕ ਚੀਜ਼ ਜਿਹੜੀ ਆ ਮਿੰਟੂ ਜੀ ਆਪਾਂ ਕਹਿ ਸਕਦੇ ਹਾਂ ਵੀ ਜਿਸ ਨੂੰ ਸਟੇਜਾਂ ਤੋਂ ਬੋਲਣ ਦੇ ਉੱਤੇ ਰੋਕ ਲਾਈ ਗਈ ਸੀ, ਹੁਣ ਉਸ ਦੇ ਲਈ ਦੇਖੋ ਕਿਸ ਤਰੀਕੇ ਦੇ ਨਾਲ ਸਟੇਜਾਂ ਜਿਹੜੀਆਂ ਉਹ ਲੱਗ ਰਹੀਆਂ ਆ। ਇਹ ਵਰਤਾਰਾ ਵਾਕਿਆ ਹੀ ਬਹੁਤ ਘੱਟ ਜਿਹੜਾ ਉਹ ਦੇਖਣ ਨੂੰ ਆਪਾਂ ਨੂੰ ਇੱਦਾਂ ਮਿਲਦਾ ਹੈਗਾ ਆ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਭਾਰਤ ਵਿੱਚ ਇੱਕ ਵਾਰ ਫਿਰ ਕੋਲਾ ਘੁਟਾਲਾ ਚਰਚਾ ਦੇ ਵਿੱਚ। ਹਾਂਜੀ ਦੇਖੋ, ਇਹ ਕੋਲਾ ਘੁਟਾਲਾ ਪਿਛਲੇ 2 ਦਿਨਾਂ ਤੋਂ ਬੜਾ ਚਰਚਿਤ ਹੋਇਆ। ਤਾਂ ਕੋਲਾ ਘੁਟਾਲਾ ਕੀ ਹੈ ਕਿ ਗੁਜਰਾਤ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕੋਲਾ ਘਪਲਾ ਨਿਕਲਿਆ ਕਥਿਤ ਤੌਰ ਤੇ, ਜਿਹੜਾ ਕਿ ਹੁਣ ਬਹੁਤ ਵੱਡੀ ਸੁਰਖੀ ਤਾਂ ਨਹੀਂ ਬਣ ਸਕਿਆ, ਪਰ ਕਿਤੇ ਨਾ ਕਿਤੇ ਇੱਕ ਰਾਜਸੀ ਮਿਹਣਾ ਜ਼ਰੂਰ ਬਣ ਗਿਆ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਸੀ ਇਹ ਦੇਸ਼ ਨਾ ਝੁਕਨੇ ਦੂੰਗਾ, ਇਹ ਦੇਸ਼ ਨਾ ਬਿਕਨੇ ਦੂੰਗਾ। ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਪ੍ਰਧਾਨ ਸੇਵਕ ਇਸ ਪੋਜੀਸ਼ਨ 'ਚ ਹੈ ਯੂਪੀ, ਕਹਿੰਦਾ ਕਿ ਦੁਨੀਆ 'ਚ ਉਤਲ ਪੁਤਲ ਹੋ ਰਹੀ ਹੈ ਪਿਆਰਿਓ, ਦੁਨੀਆ 'ਚ ਉਤਲ ਪੁਤਲ ਹੋ ਰਹੀ ਹੈ ਪਿਆਰਿਓ, ਦੇਸ਼ ਨੂੰ ਮਜ਼ਬੂਤ ਕਰੋ, ਦੇਸ਼ ਨੂੰ ਮਜ਼ਬੂਤ ਕਰੋ, ਮਤਲਬ ਕਿ ਵੋਟਾਂ ਪਾਓ ਮੈਨੂੰ, ਦੇਸ਼ ਨੂੰ ਮਜ਼ਬੂਤ ਕਰੋ। ਮੈਂ ਕਿਹਾ ਲਓ ਵੀ ਮਿੱਤਰੋ, ਹੁਣ ਇਹ ਆ ਗਿਆ ਜ਼ਮੀਨ ਤੇ। ਜਦੋਂ ਇਸ ਤਰ੍ਹਾਂ ਮਤਲਬ ਪਾਕਿਸਤਾਨ ਦੇ ਨਾਮ ਤੇ, ਦੇਸ਼ ਦੀ ਮਜ਼ਬੂਤੀ ਦੇ ਨਾਮ ਤੇ ਪ੍ਰਧਾਨ ਸੇਵਕ ਵੋਟਾਂ ਮੰਗਣ ਲੱਗ ਪੈਣ, ਤਾਂ ਸਮਝ ਲਓ ਕਿ ਭਾਜਪਾ ਦਾ ਗੱਡਾ ਚਿੱਕੜ ਦੇ ਵਿੱਚ ਫਸ ਗਿਆ। ਇਹਦਾ ਮਤਲਬ ਕਿ ਯੂਪੀ ਦੇ ਵਿੱਚ ਗੱਡਾ ਚਿੱਕੜ ਦੇ ਵਿੱਚ ਅੜ ਗਿਆ। ਸੋ ਇਹ ਮਾਮਲਾ ਕੁਝ ਇਸ ਪ੍ਰਕਾਰ ਸੀਗਾ ਕਿ ਮਤਲਬ ਕਿ ਜਿਵੇਂ ਉਦਯੋਗਿਕ ਇਕਾਈਆਂ ਹੁੰਦੀਆਂ ਨੇ ਆਪਣੇ ਕਿਸੇ ਵੀ ਰਾਜ ਦੇ ਵਿੱਚ ਹੁੰਦੀਆਂ, ਕਿਸੇ ਵੀ ਮੁਲਕ ਦੇ ਵਿੱਚ ਹੁੰਦੀ ਹੈ, ਤਾਂ ਉਹਦੇ 'ਚ ਇਹ ਇੱਕ ਇਹਨਾਂ ਨੇ ਅਖਤਿਆਰ ਕੀਤਾ ਸੀਗਾ ਰਸਤਾ ਕਿ ਏਜੰਸੀਆਂ ਮੰਗਾ ਕੇ ਦੇਣਗੀਆਂ। ਮਤਲਬ ਕਿ ਪਹਿਲਾਂ ਜਿਵੇਂ ਉਦਯੋਗਿਕ ਮੰਤਰਾਲਾ ਕੋਲਾ ਮੰਗਾ ਕੇ ਦਿੰਦਾ ਸੀਗਾ, ਜਿਹੜੀ ਵੀ ਉਦਯੋਗਿਕ ਇਕਾਈ ਨੂੰ ਕੋਲਾ ਚਾਹੀਦਾ ਹੁੰਦਾ ਸੀ, ਤਾਂ ਇਹਨਾਂ ਨੇ ਕੁਝ ਏਜੰਸੀਆਂ ਜਿਹੜੀਆਂ ਉਹ ਮੁਕਰਰ ਕੀਤੀਆਂ ਤੇ ਜਿਨ੍ਹਾਂ ਨੇ ਚੱਕ ਕੇ 60 ਲੱਖ ਟਨ ਕੋਲਾ ਸੀਗਾ ਉਹ ਓਪਨ ਮਾਰਕੀਟ ਦੇ ਵਿੱਚ ਵੇਚ ਦਿੱਤਾ। ਸੋ ਇਸ ਤਰ੍ਹਾਂ ਗੁਜਰਾਤ ਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ 6000 ਕਰੋੜ ਦਾ ਕੋਲਾ ਘੁਟਾਲਾ ਨਿਕਲਿਆ। ਪਰ ਕਾਂਗਰਸ ਵਾਲੇ ਚੁਟਕੀ ਇਸ ਕਰਕੇ ਲੈ ਰਹੇ, ਉਹ ਕਹਿੰਦੇ ਕਿ ਕੋਲੇ ਘੁਟਾਲੇ ਦੇ ਨਾਂ ਤੇ ਤੁਸੀਂ ਸਾਡਾ ਬੜਾ ਮੂੰਹ ਕਾਲਾ ਕਰਿਆ ਸੀਗਾ ਤੇ ਅਸੀਂ ਤੇ ਕੋਲੇ ਘੁਟਾਲੇ ਚੋਂ ਨਿਕਲ ਗਏ ਭਾਈ, ਸਾਡੇ ਤੇ ਤਾਂ ਕੋਈ ਦੋਸ਼ ਸਾਬਤ ਨਹੀਂ ਹੋਏ। ਹੁਣ ਤੁਹਾਡੇ ਤੇ ਇਲਜ਼ਾਮਾਤ ਜਿਹੜੇ ਲੱਗਦੇ ਆ 2007 ਤੋਂ ਲੈ ਕੇ ਜਿੰਨੇ ਮੁੱਖ ਮੰਤਰੀ ਰਹੇ ਹੁਣ ਉਹਨਾਂ ਦੀ ਪੜਤਾਲ ਕਰਾਓ, ਤੇ 2007 ਤੋਂ ਜੇ ਮੁੱਖ ਮੰਤਰੀਆਂ ਦੀ ਲਿਸਟ ਖੋਲੀਏ ਤੇ ਉਤਲੇ ਨੰਬਰ ਤੇ ਤਾਂ ਸਭ ਤੋਂ ਨਰਿੰਦਰ ਮੋਦੀ ਜੀ ਨਜ਼ਰ ਆਉਂਦੇ ਨੇ। ਜੀ ਜੀ, ਜਾਂਦੇ ਜਾਂਦੇ ਗੱਲ ਕਰ ਦਈਏ, ਇੱਕ ਕ੍ਰਿਮੀਨਲ ਕੁੜੀ ਨੇ ਪੰਜਾਬ ਨੂੰ ਹੈਰਾਨ ਕੀਤਾ। ਹਾਂਜੀ, ਇਹ ਵੀ ਕੁੜੀ ਜਿਹੜੀ ਲੇਡੀ ਡੌਨ ਹੈ ਜੀ, ਲੇਡੀ ਡੌਨ ਅੱਜ ਕੱਲ ਉਹ ਬੜੀਆਂ ਇਹੋ ਜਿਹੀਆਂ ਚੱਲਦੀਆਂ ਨੇ ਨਾ ਫਿਲਮਾਂ ਵਗੈਰਾ ਵੀ, ਰਿਵਾਲਵਰ ਰਾਣੀ ਤੇ ਫਲਾਣਾ ਟਮਕਾਣਾ। ਉਸੇ ਤਰ੍ਹਾਂ ਇਹ ਕੀ ਹੈ ਕਿ ਇਹ ਵੈਸੇ ਹੁਣ ਕੋਈ ਬਹਾਦਰੀ ਵਾਲੀ ਗੱਲ ਤੇ ਮੈਂ ਸੁਣਾਉਣ ਨਹੀਂ ਜੇ ਲੱਗਾ, ਮੈਂ ਤੁਹਾਨੂੰ ਐਵੇਂ ਕਹਾਂ ਇਹ ਸਾਡੀ ਹੁਣ ਬੇਸ਼ਰਮੀ ਹੈ ਤੇ ਸਾਨੂੰ ਸੁਣਾਉਣੀ ਪੈਂਦੀ ਹੈ ਗੱਲ ਸ਼ਰਮ ਵਾਲੀ ਆ ਕਿ ਕੁੜੀ ਅੰਮ੍ਰਿਤਸਰ ਦੀ ਕੁੜੀ ਆ, ਆਪਦੇ 2 ਸਾਥੀਆਂ ਨਾਲ ਫੜੀ ਗਈ ਜੇ, ਤੇ ਕਮਾਲ ਦੀ ਗੱਲ ਹੈ ਕਿ 3 ਮਹੀਨਿਆਂ 'ਚ 8 ਬੈਂਕ ਲੁੱਟੇ ਨੇ ਇਹਨਾਂ ਨੇ, 3 ਮਹੀਨਿਆਂ 'ਚ 8 ਬੈਂਕ, ਤੇ ਤਕਰੀਬਨ ਲਾ ਲਓ ਕਿ 80-90 ਲੱਖ ਦੀ ਲੁੱਟ ਕਰ ਚੁੱਕੇ ਹੁਣ ਤੱਕ। ਤੇ ਮਾਮਲਾ ਕੀ ਹੈ, ਕੁੜੀ ਬਿਊਟੀਸ਼ੀਅਨ ਸੀਗੀ, ਚੰਗੀ ਭਲੀ ਜੋ ਹੁੰਦੀਆਂ ਨਾ ਬਿਊਟੀ ਪਾਰਲਰ ਦੇ ਵਿੱਚ ਕੁੜੀਆਂ ਕਰਦੀਆਂ ਨੇ ਕੰਮ, ਮਾੜੀ ਗੱਲ ਨਹੀਂ ਹੈ, ਕਿਰਤ ਕਰਦੀਆਂ ਨੇ, ਤੇ ਉੱਥੋਂ ਕਿਤੇ ਚਿੱਟੇ ਤੇ ਲੱਗ ਗਈ। ਸੋ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਕਿਤੇ ਰਾਬਤਾ ਹੋਇਆ, ਇਹ ਫਿਰ ਇਸ ਤਰ੍ਹਾਂ ਕ੍ਰਾਈਮ ਕਰਨ ਲੱਗ ਪਏ। ਕਮਾਲ ਦੀ ਗੱਲ ਆ ਕਿ 3 ਮਹੀਨਿਆਂ ਦੇ ਅੰਦਰ ਅੰਦਰ ਇਹ ਸਿਲਸਿਲੇਵਾਰ ਤਰੀਕੇ ਦੇ ਨਾਲ ਬੈਂਕ ਲੁੱਟਦੇ ਗਏ। ਪੁਲਿਸ ਜੋ ਕਹਿ ਰਹੀ ਹੈ, ਹੁਣ ਪੁਲਿਸ ਦਾ ਦਾਅਵਾ ਹੈ, ਆਪਾਂ ਆਪਣੇ ਕੋਲੋਂ ਨਹੀਂ ਕਹਿ ਰਹੇ। ਤੇ ਉਸ ਤੋਂ ਬਾਅਦ ਫਿਰ ਇਹ ਮਹਿੰਗੇ ਹੋਟਲਾਂ 'ਚ ਰਹਿੰਦੇ ਸੀ, ਚਿੱਟਾ ਲਾ ਲਿਆ, ਸੌ ਲਿਆ, ਵਧੀਆ ਬ੍ਰਾਂਡਡ ਲੀੜੇ ਪਾ ਲਏ, ਬਸ ਆਹੀ ਇਹਨਾਂ ਦੀ ਜ਼ਿੰਦਗੀ ਸੀ। ਤੇ ਹੁਣ ਕਿਤੇ ਬੈਂਕ ਲੁੱਟਣ ਚੱਲੇ ਸੀ, ਪੁਲਿਸ ਨੂੰ ਇਨਫੋਰਮੇਸ਼ਨ ਮਿਲ ਗਈ, ਉਹਨਾਂ ਨੇ ਘੇਰ ਕੇ ਤੇ ਇਹਨਾਂ ਤੋਂ ਇਹ ਸਾਰਾ ਕੁਛ ਹੈ ਜਿਹੜਾ ਬਰਾਮਦ ਕਰ ਲਿਆ, ਨਗਦੀ ਦੇ ਰੂਪ 'ਚ ਜਾਂ ਹਥਿਆਰਾਂ ਦੇ ਰੂਪ 'ਚ। ਹਾਲਾਂਕਿ ਕਹਿੰਦੇ ਆ ਕਿ ਗੋਲੀਬਾਰੀ ਵੀ ਹੋਈ ਹੈ, ਦੋਵਾਂ ਪਾਸਿਓਂ ਫਾਇਰਿੰਗ ਵੀ ਹੋਈ ਹੈ।
ਜੀ ਜੀ ਮਿੰਟੂ ਜੀ ਧੰਨਵਾਦ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦੇਣ ਦੇ ਲਈ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਜਿਹੜੀ ਉਹ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।